ਜਿਹੜੀ ਕੋਈ ਸਿਆਸੀ ਸੂਰਤ ਹਾਲ ਪਾਕਿਸਤਾਨ 'ਚ ਚੱਲ ਰਹੀ ਹੈ ਪਿਛਲੇ 2-3 ਦਿਨ ਤੋਂ, ਉਹਦੇ ਕੀ ਹੋਇਆ ਤੇ ਕੀ ਨਹੀਂ ਹੋਣਾ ਚਾਹੀਦਾ ਸੀ ਤੇ ਕੀ ਹੋਣਾ ਚਾਹੀਦਾ ਸੀ ਤੇ ਉਹਨੂੰ ਕਿਸ ਤਰ੍ਹਾਂ ਪੇਸ਼ ਕੀਤਾ ਗਿਆ। ਪਹਿਲੀ ਤਾਂ ਗੱਲ ਹੈ ਕਿ ਪਾਕਿਸਤਾਨ ਦੀ ਸਿਆਸਤ ਇਸ ਟਾਈਮ, ਤੁਸੀਂ ਕੋਈ ਇੰਡੀਆ ਦੀ ਫਿਲਮ ਵੇਖੀ ਹੋਣੀ ਦਿਲ ਜਲੇ, ਅਜੇ ਦੇਵਗਨ ਦੀ ਫਿਲਮ ਹੈ, ਉਹਦੇ ਜਨਾਬ ਸ਼ਾਕਾ ਤੇ ਦਾਰ ਵਾਲਾ ਹਿਸਾਬ ਹੋਇਆ ਕਿ ਪੀਟੀਆਈ ਦੇ ਜਿਹੜੇ ਕਾਰਕੁਨ ਨੇ ਨਾ, ਖਾਸਕਰ ਜਿਨ੍ਹਾਂ ਨੂੰ ਅਕਸਰ ਪੰਜਾਬੀ 'ਚ ਯੂਥੀ ਵੀ ਆਂਦੇ ਨੇ, ਉਹਨਾਂ ਦੀ ਮਿਸਾਲ ਇਸ ਤਰ੍ਹਾਂ ਦੀ ਹੋਈ ਹੈ ਕਿ ਜਿਸ ਤਰ੍ਹਾਂ ਸ਼ਾਕਾ ਡੋਲੀ ਚੁੱਕਣ ਵਾਸਤੇ ਉਹਦਾ ਕੁੜੀ ਦਾ ਕਿਤੇ ਹੋਰ ਵਿਆਹ ਹੋਣ ਲੱਗਦਾ ਹੈ ਨਾ, ਤੇ ਉੱਥੇ ਜਾ ਕੇ ਤੇ ਮੰਡਪ ਵੀ ਜਲਾ ਦਿੰਦਾ ਤੇ ਆਂਦਾ ਤੇਰੀ ਡੋਲੀ ਜੋ ਉੱਠੀ ਤੋਂ ਜ਼ਮਾਨੇ ਕੋ ਜਲਾ ਦੂੰਗਾ। ਉਹ ਹਿਸਾਬ ਹੋਇਆ ਪਿਆ ਕਿ ਜਿਸ ਵੇਲੇ ਇਮਰਾਨ ਖਾਨ ਨੂੰ ਅਦਾਲਤਾਂ ਹੱਥ ਪਾਉਂਦੀਆਂ ਨੇ ਜਾਂ ਕੋਈ ਕਿਸੇ ਕੇਸ 'ਚ ਉਹਨੂੰ ਬੁਲਾਵਾ ਦਿੱਤਾ ਜਾਂਦਾ ਤੇ ਇੰਜ ਬਾਹਰ ਨਿਕਲਦੇ ਨੇ ਤੇ ਤੋੜ ਫੋੜ ਤੇ ਇਹ ਉਹ ਸ਼ੁਰੂ ਹੋ ਜਾ। ਵਾਟਐਵਰ ਉਹ ਪੀਟੀਆਈ ਦੇ ਕਾਰਕੁਨ ਕਰਦੇ ਨੇ ਕਿ ਕਿਉਂ ਬਾਹਰੋਂ ਹੁੰਦਾ ਕੰਮ, ਵਾਟਐਵਰ ਹੁੰਦਾ ਜ਼ਰੂਰ ਹੈ। ਤੇ ਉਸ ਟਾਈਮ ਸ਼ਾਕੇ ਵਾਲੀ ਰੂਹ ਉਹਨਾਂ ਸਾਰਿਆਂ 'ਚ ਆ ਜਾਂਦੀ ਹੈ ਤੇ ਉਹ ਇੰਜ ਦੰਗਾ ਇੰਜ ਨਿਕਲਦੇ ਨੇ। ਇਮਰਾਨ ਖਾਨ ਦੀ ਨਿੱਕੀ ਜਿਹੀ ਕਾਲ ਹੁੰਦੀ ਤੇ ਇੰਜ ਉੱਡਦੇ ਆਉਂਦੇ ਨੇ, ਉੱਥੇ ਪਹੁੰਚਦੇ ਨੇ ਤੇ ਜਿਸ ਵੇਲੇ ਸਾਰਾ ਅਦਾਲਤਾਂ ਦੇ ਵਿੱਚ ਕੰਮ ਜਾਂਦਾ, ਅਦਾਲਤਾਂ 'ਚ ਇਮਰਾਨ ਖਾਨ ਨੂੰ ਰਿਲੀਫ ਲੱਭਦਾ, ਨਾਲ ਹੀ ਉੱਥੇ ਦਾਰੇ ਵਾਲੀ ਰੂਹ ਆ ਜਾਂਦੀ, ਜਸ਼ਨ ਹੋ, ਜਸ਼ਨ ਦਾ ਇੰਤਜ਼ਾਮ ਕਰੋ। ਵੀ ਇੱਕ ਵਾਰੀ ਇੰਜ ਲੁੱਟ ਪੁੱਟ ਤੇ ਹਰ ਚੀਜ਼ ਪੱਟ ਕੇ ਪਰਾ ਮਾਰ ਦੇਣ ਤੇ ਨਾਲ ਹੀ ਜੋ 24 ਘੰਟੇ ਵੀ ਨਹੀਂ ਲੰਘਦੇ, ਆਣੀਆਂ 2-4 ਘੰਟੇ ਲੰਘਦੇ ਨੇ ਤੇ ਉਹਨਾਂ ਜਨਾਬ ਦਾਰੇ ਵਾਲੀ ਰੂਹ ਆ ਜਾਂਦੀ ਹੈ, ਜਸ਼ਨ ਹੋ ਤੇ ਨਾਲ ਹੀ ਡਾਂਸ ਤੇ ਠੁਮਕੇ ਤੇ ਜੋ ਕੁਝ ਹੁੰਦਾ ਰਹਿੰਦਾ। ਤੇ ਅਸਲ ਹਕੀਕਤ ਇਹਦੇ 'ਚ ਇਹ ਹੈ ਕਿ ਇਮਾਮ ਨੂੰ ਤਾਂ ਮਲਦਾ ਹੀ ਮੁਜ਼ਾਹਰਾ ਕਰਨਾ ਚਾਹੀਦਾ, ਕਿਉਂਕਿ ਹਰ ਸਿਆਸੀ ਲੀਡਰ ਦੀ ਗ੍ਰਿਫਤਾਰੀ ਵੀ ਹੁੰਦੀ ਹੈ, ਸਭ ਕੁਝ ਇਹਦੇ ਪਿੱਛੇ ਪਾਸੇ ਪਰਦਾ ਹਕਾਇਕ ਹੁੰਦੇ ਨੇ, ਅੱਗੇ ਵੀ ਹੁੰਦਾ ਰਿਹਾ ਤੇ ਅੱਗੋਂ ਵੀ ਹੁੰਦਾ ਰਹਿਣਾ। ਇਹ ਪਾਕਿਸਤਾਨ ਦਾ ਨਿਜ਼ਾਮ ਹੈ, ਇੰਝ ਹੀ ਚੱਲਦਿਆਂ ਰਹਿਣਾ। ਤੇ ਦੂਜੀ ਗੱਲ ਹੈ ਕਿ ਇਲੈਕਸ਼ਨ ਕਿਉਂ ਨਹੀਂ ਕਰਾਉਂਦੇ ਪੀਡੀਐਮ ਵਾਲੇ, ਕਿਉਂ ਉਹਦੇ 'ਚ ਵੱਡੀ ਗੱਲ ਇਮਰਾਨ ਖਾਨ ਦੀ ਸਿਟੀ ਬੜੀ ਮਸ਼ਹੂਰ ਹੈ। ਹੁਣ ਤੁਸੀਂ ਆਖੋ ਤੇ ਕਿ ਇਮਰਾਨ ਖਾਨ ਦੀ ਸਿਟੀ ਹੈ ਕੀ ਚੀਜ਼ ਹੈ? ਇਮਰਾਨ ਖਾਨ ਦੀ ਸਿਟੀ ਇਹ ਚੀਜ਼ ਹੈ ਕਿ ਦੂਜੇ ਬੰਦੇ ਜਿਹੜੇ ਲੀਡਰ ਨੇ ਇਸ ਟਾਈਮ ਪਾਕਿਸਤਾਨ ਦੇ, ਉਹਨਾਂ ਨੂੰ ਇਹ ਸ਼ੱਕ ਹੈ ਕਿ ਇਮਰਾਨ ਖਾਨ ਨਾਲ ਬੰਦੇ ਬੜੇ ਨੇ, ਬੰਦੇ ਕੁਝ ਤੇ ਉਹਦੇ ਨਾਲ ਆਟੋਮੈਟਿਕ ਹੈ ਨੇ, ਕਿਉਂਕਿ ਇਸ ਟਾਈਮ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੀਟੀਆਈ ਦਾ ਵਜਕਾ ਹੈ। ਉਹ ਵਜਕਾ ਇਸ ਤਰ੍ਹਾਂ ਕਿ ਉਹਦੀ ਨਿੱਕੀ ਜਿਹੀ ਕਾਲ ਤੇ ਇੰਨੇ ਕੋ ਬੀਬੀਆਂ ਤੇ ਕੁੜੀਆਂ ਮੁੰਡੇ ਹਰ ਕਿਸਮ ਦਾ ਬੰਦਾ ਉੱਥੇ ਪਹੁੰਚੇ ਜਾਂਦਾ। ਹਾਂ ਉਹ ਪੀਟੀਆਈ ਦਾ, ਹਾਂ ਉਹ ਕਿਸੇ ਹੋਰ ਜਮਾਤ ਦਾ, ਕਿਉਂਕਿ ਬਹੁਤ ਲੋਕ ਤਮਾਸ਼ਾ ਵੇਖਣ ਵੀ ਟੁੱਟ ਜਾਂਦੇ ਨੇ, ਇੰਝ ਲੱਗਦਾ ਹਜੂਮ ਬੜਾ ਵੱਡਾ ਹੈ। ਪੀਡੀਐਮ ਪਹਿਲੇ ਕੋਈ ਸੋਚਦੀ ਹੈ ਕਿ ਚਲੋ ਇਲੈਕਸ਼ਨ ਨਾਲ ਜਾਂਦੇ ਆ, ਨਾਲ ਹੀ ਇਮਰਾਨ ਖਾਨ ਸਾਹਿਬ ਬੋਲੀ ਦੀ ਸਿਟੀ ਮਾਰਦੇ ਨੇ ਤੇ ਵਾਮ ਸਾਰੀ ਮਗਰ ਇੰਝ ਰੋਡਾਂ ਤੇ ਉਹ ਫਿਰ ਡਰ ਜਾਂਦੇ ਨੇ ਵਿਚਾਰੇ ਕਿ ਯਾਰ ਇਹ ਕਿ ਬਣ ਗਿਆ ਸਾਡੇ ਨਾਲ, ਅਸੀਂ ਜੇ ਕਰਾਇਆ ਤਾਂ ਫਿਰ ਕੀ ਹੋਵੇਗਾ। ਇਮਰਾਨ ਖਾਨ ਨੂੰ ਫੜਿਆ ਗਿਆ ਜਨਾਬ ਮੇਰੀ, ਤੇ ਨਾਲ ਹੀ ਕਿਸੇ ਕੇਸ ਦੇ ਵਿੱਚ ਅਲਕਾਦਰ ਯੂਨੀਵਰਸਿਟੀ ਵਾਲਾ ਕੇਸ ਸੀ, ਉਹਦੇ 'ਚ ਫੜਿਆ ਜਾਂਦਾ ਹੈ। ਉਹ 24 ਘੰਟੇ ਵੀ ਨਹੀਂ ਅੰਦਰ ਰਹਿੰਦੇ ਆ, ਰਿਮਾਂਡ ਵੀ ਮਨਜ਼ੂਰ ਹੁੰਦੇ ਨੇ ਸਭ ਕੁਝ, ਲੇਕਿਨ ਸੁਪਰੀਮ ਕੋਰਟ ਉਹ ਫੈਸਲਾ ਖਤਮ ਕਰਦਾ। ਉਨੀ ਦੇਰ ਦੇ ਵਿੱਚ ਪੂਰੇ ਮੁਲਕ 'ਚ ਜਲਾਓ ਗਰਾਓ, ਫੌਜੀਆਂ ਤੇ ਪਥਰਾਓ, ਜਿਹੜਾ ਅੱਜ ਦਿਨ ਤੱਕ ਪਾਕਿਸਤਾਨ ਦੀ ਹਿਸਟਰੀ 'ਚ ਨਹੀਂ ਹੋਇਆ ਹੈ। ਉਹ ਵਾਟਐਵਰ ਉਹ ਕੌਣ ਲੋਕ ਸੀ, ਕਿੱਥੋਂ ਆਏ ਨੇ, ਹਾਂ ਉਹਨਾਂ ਦੇ ਜਿਨ੍ਹਾਂ ਨੇ ਜਲਾਓ ਗਰਾਓ ਕੀਤਾ ਉਹਨਾਂ ਨੂੰ ਸਜ਼ਾਵਾਂ ਹੋਣੀਆਂ ਚਾਹੀਦੀਆਂ ਨੇ, ਥੋੜ੍ਹੀ ਬਹੁਤੀ ਤੇ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਕੋਈ ਵੀ ਇhtਜਾਜ ਉਹ ਪੂਰਾ ਨਹੀਂ ਸੋਹਣਾ ਲੱਗਦਾ। ਜਿਸੇ ਬਹੁਤਾ ਕੰਮ ਖਰਾਬ ਹੋਵੇ ਤੇ ਰਿਆਸਤ ਦੇ ਖਿਲਾਫ ਨਹੀਂ ਜਾਣਾ ਚਾਹੀਦਾ ਹੈ, ਆਪਣੇ ਹੱਕ ਵਾਸਤੇ ਆਵਾਜ਼ ਜ਼ਰੂਰ ਉਠਾਉਣੀ ਚਾਹੀਦੀ। ਹਾਂ ਜਿਸ ਵੇਲੇ ਤੁਹਾਡੇ ਤੇ ਕੋਈ ਜ਼ੁਲਮ ਕਰ ਰਿਹਾ ਹੋਵੇ, ਜ਼ਿਆਦਾ ਜ਼ੁਲਮ ਹੋ ਜਾਏ, ਫਿਰ ਤੁਸੀਂ ਆਪਣੀ ਆਖਰੀ ਹੱਦ ਤੱਕ ਵੀ ਜਾ ਸਕਦੇ ਹੋ, ਕਿਉਂਕਿ ਇਹਦਾ ਹਿਸਾਬ ਇਹ ਹੀ ਹੈ ਕਿ ਤੁਸੀਂ ਉਹ ਹੁਣ 24 ਘੰਟੇ ਵੀ ਨਹੀਂ ਲੰਘੇ, ਇਮਰਾਨ ਖਾਨ ਸਾਹਿਬ ਬਰੀ ਹੋ ਕੇ ਜ਼ਮਾਨਤ ਪਾ ਕੇ ਵਾਪਸ ਘਰ ਵੀ ਟੁਰ ਆਏ ਨੇ। ਉੱਥੇ ਵੀ ਪਹਿਲੇ ਕੋਈ ਸੀਨ ਹੁੰਦੇ ਰਹੇ ਨੇ, ਜਿਸੇ ਕੱਲ ਉਹਨਾਂ ਨੂੰ ਹਰ ਕੇਸ ਦੇ ਵਿੱਚ ਬੇਲ ਲਾਭ ਗਈ, ਤੁਸੀਂ ਗ੍ਰਿਫਤਾਰ ਵੀ ਨਹੀਂ ਕਰ ਸਕਦੇ ਚਾਹੇ ਤੁਸੀਂ ਕਤਲ ਕਰ ਦਿੱਤਾ। ਉਸ ਦੇ ਬਾਵਜੂਦ ਵੀ 4-5 ਘੰਟੇ ਉਹਨਾਂ ਨੂੰ ਹਰਾਸਾਂ ਕੀਤਾ ਜਾਂਦਾ, ਉੱਥੇ ਵੀ ਤੁਸੀਂ ਬਾਹਰ ਸਿਕਿਉਰਟੀ ਨਹੀਂ ਆ, ਫਾਇਰਿੰਗ ਵੀ ਹੋਈ ਹਾਈ ਕੋਰਟ ਦੇ ਬਾਹਰ, ਤੁਸੀਂ ਬਾਹਰ ਨਹੀਂ ਨਿਕਲਣਾ। ਇਮਰਾਨ ਖਾਨ ਸਾਹਿਬ ਨੇ ਫਿਰ ਸਿਟੀ ਮਾਰਦੇ ਨੇ ਜਨਾਬ ਮੇਰੀ 3-4 ਘੰਟੇ ਜਿਸੇ ਅੰਦਰ ਰਹਿੰਦੇ ਨੇ, ਬੰਦਾ ਥੋੜਾ ਪੈ ਜਾਂਦਾ ਕਿ ਜਾਏ 12-14 ਘੰਟੇ ਜਿਸੇ ਬੰਦਾ ਅੰਦਰ ਰਹਿੰਦਾ। ਉਹ ਜਿਸ ਵੇ ਅੰਦਰ ਹੁੰਦੇ ਨੇ ਜਨਾਬ ਮੇਰੀ, ਉਹ ਤਜਾਜ ਦੀ ਕਾਲ ਦਿੰਦੇ ਨੇ ਕਿ 10-15 ਮਿੰਟ ਦੇ ਵਿੱਚ ਮੈਨੂੰ ਕਲੀਅਰੈਂਸ ਦਿਓ, ਨਹੀਂ ਤੇ ਪੂਰਾ ਪਾਕਿਸਤਾਨ ਪੂਰਾ ਮਨ ਤਰੀਕੇ ਨਾਲ ਫਿਰ ਉਹ ਸਿਟੀ ਵੱਜਦੀ ਜਾਂਦੀ ਹੈ, ਨਾਲ ਹੀ ਬੁਲਟ ਪ੍ਰੂਫ ਗੱਡੀਆਂ ਵੀ ਆ ਜਾਣੇ ਜੀ, ਤੁਸੀਂ ਹੱਥੋਂ ਨਿਕਲੋ। ਹਾਂ ਜੀ ਤੁਸੀਂ 3-4 ਘੰਟੇ ਪਹਿਲੇ ਕਿਉਂ ਨਹੀਂ ਫਿਰ ਬੰਦਾ ਕੱਢ ਰਿਹਾ ਹੈ? ਆਖਰ ਕਿਉਂ ਮਾਮਲਾਤ ਨੂੰ ਘਸੀਟ ਘਸਾੜ ਕੇ ਇੰਤਸ਼ਾਰ ਵਾਲੇ ਪਾਸੇ ਲਿਆਂਦਾ ਜਾਂਦਾ ਹੈ? ਇਮਰਾਨ ਖਾਨ ਸਾਹਿਬ ਨੂੰ ਵੀ ਚਾਹੀਦਾ ਕਮ ਸੇ ਕਮ ਕਿ ਆਪਣੇ ਕਾਰਕੁਨਾਂ ਨੂੰ ਕਹਿਣ ਕਿ ਤਹਮਲ ਦਾ ਮੁਜ਼ਾਹਰਾ ਕਰਨ। ਤੁਸੀਂ ਵੀ ਆਪਣੇ ਦੌਰ ਦੇ ਵਿੱਚ ਬੰਦੇ ਖੜਦੇ ਰਹੇ ਹੋ, ਥਾਣਿਆਂ ਕਚਹਿਰੀਆਂ ਤੱਕ ਸਭ ਕੁਝ ਹੁੰਦਾ ਰਿਹਾ, ਤੁਸੀਂ ਵੀ ਝੂਠੇ ਕੇਸ ਬਣਾਏ, ਹੁਣ ਉਹ ਵੀ ਝੂਠੇ ਕੇਸ ਬਣਾਉਂਦੇ ਪਏ ਨੇ। ਹਾਂ ਵਿੱਚ ਕੁਝ ਸੱਚੇ ਵੀ ਹੁੰਦੇ ਨੇ, ਲੇਕਿਨ ਉਹ ਕੰਮ ਅਕਲ ਨੇ। ਪੀਡੀਐਮ ਦੇ ਜਿਹੜੇ ਲੀਡਰ ਆਉਂਦੇ ਨੇ, ਮੈਂ ਉਹਨਾਂ ਨੂੰ ਕੰਮ ਅਕਲ ਹੀ ਸਮਝਾਂ ਨਾ। ਉਹਦੇ 'ਚ ਵੱਡੀ ਜਿਹੜੀ ਉਹਨਾਂ ਦੀਆਂ ਸਦਰ ਸਾਹਿਬਾਂ ਨੇ, ਆਰਗੇਨਾਈਜ਼ਰ ਵੀ ਉਹਨਾਂ ਨੂੰ ਕਹਿੰਦੇ ਨੇ, ਮਰੀਮ ਨਵਾਜ਼ ਸਾਹਿਬਾ, ਉਹਨਾਂ ਦਾ ਬਹੁਤ ਜ਼ਿਆਦਾ ਕਸੂਰ ਹੈ, ਕਿਉਂਕਿ ਉਹ ਬੀਬੀ ਇੱਕ
ਜਿੰਜ ਬੀਬੀਆਂ ਤੰਦੂਰ ਤੇ ਬੈਠੀਆਂ ਤੇ ਦਿਲ 'ਚ ਕਿਸੇ ਦੇ ਗਿੱਲੇ ਕੁੱਟਣੇ ਸ਼ੁਰੂ ਕਰ ਦੇਣੇ ਤੇ ਉਹ ਅੱਗੋਂ ਜਨਾਬ ਮੇਰੀ ਬਾਅਦ 'ਚ ਗੱਲ ਉਹਦੇ 'ਚ ਕੁਝ ਵੀ ਨਾ ਨਿਕਲਣੀ। ਅਸਲ ਤਾਂ ਮੈਨੂੰ ਲੱਗਦਾ ਮਸ਼ਵਰੇ ਦਿੰਦੀ ਨੂਨ ਲੀਗ ਨੂੰ ਉਹ ਬੀਬੀ, ਤੇ ਉਹ ਜਿਸ ਕੇਸ 'ਚ ਵੀ ਜਿੱਧਰ ਵੀ ਜਾਂਦੇ ਨੇ ਅੱਗੋਂ ਚਪੇੜਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਪੀਡੀਐਮ ਸਾਰੀ ਨੂੰ, ਕਿਉਂਕਿ ਉਹਦਾ ਜਿਹੜਾ ਬੰਦਾ ਆਖੇ ਨਾ ਵੀ ਬੜੀ ਕੋ ਵਸੂਕ, ਕਿਉਂਕਿ ਕੋਈ ਐਸੀ ਗੱਲ ਅੱਗੋਂ ਦੂਜੇ ਜਿਹੜੇ ਦੋ ਬੰਦੇ ਨੇ ਉਹਨਾਂ ਦਾ ਇੱਕ ਤਾਰੜ ਸਾਹਿਬ ਨੇ ਲੱਕੜ ਦਾ ਬਾਂਦਰ, ਉਹਨੂੰ ਮੈਂ ਆਖਾਂ ਦਾ ਕੋਈ ਗੱਲ ਨਹੀਂ ਹੁੰਦੀ ਪਹੁੰਚੋਂ ਵਿੱਚ ਆ ਜਾਂਦੇ ਨੇ ਭਾਈ ਹੋਰੀ, ਤੇ ਇੱਕ ਬਾਜੀ ਸਾਡੀ ਜਨਾਬ ਮਰਜਮ ਔਰੰਗਜ਼ੇਬ ਸਾਹਿਬਾ ਉਹ ਦਵਾਈ ਦੇਣ ਕੇ ਉਹਨਾਂ ਦੀ ਵਾਲਦਾ ਸਾਹਿਬਾ ਜਾਂਦੇ ਸੀ, ਅੱਜ ਕੱਲ੍ਹ ਉਹ ਸਾਡੇ ਤੇ ਵਜ਼ੀਰ ਬਣ ਗਏ ਨੇ, ਸ਼ਾਹੀ ਖਾਨਦਾਨ ਦੇ ਉਹ ਮੁਆਲੇ ਸੀ, ਮਾਲਿਸ਼ ਮੂਲਿਸ਼ ਉਹਨਾਂ ਨੂੰ ਕਰਦੇ ਸੀ ਤੇ ਅੱਜ ਕੱਲ੍ਹ ਮਾਲਿਸ਼ੀਏ ਸਾਡੇ ਉੱਤੇ ਸਿਰ ਤੇ ਬੈਠੇ ਨੇ। ਚਲੋ ਖੈਰ ਉਹ ਤਾਂ ਬਾਅਦ ਦੀ ਗੱਲ ਹੈ। ਤੇ ਦੂਜਾ ਕੀ ਨਾ ਲਈਦਾ ਉਹਨਾਂ ਵੀ ਜੱਜਾਂ ਨੂੰ ਧਮਕੀਆਂ ਲਾਣੀ, ਜਿਸ ਤਰ੍ਹਾਂ ਤੁਸੀਂ ਜੱਜਾਂ ਨੂੰ ਧਮਕੀਆਂ ਲਾਓਗੇ ਤੇ ਫਿਰ ਫੈਸਲੇ ਤੁਹਾਡੇ ਹੱਕ 'ਚ ਕਦੇ ਵੀ ਨਹੀਂ ਆਵੜਲੇ। ਦੂਜੀ ਇੱਕ ਚੀਫ ਜਸਟਿਸ ਸਾਹਿਬ ਨੇ ਇਮਰਾਨ ਖਾਨ ਨੂੰ ਵੇਖ ਕੇ ਗੱਲ ਕੀਤੀ ਹੈ ਕਿ ਕਹਿੰਦੇ ਨੇ ਇਮਰਾਨ ਖਾਨ ਸਾਹਿਬ ਤੁਹਾਨੂੰ ਵੇਖ ਕੇ ਖੁਸ਼ੀ ਹੋਈ। ਅੱਗੋਂ ਹੁਣ ਪੀਡੀਐਮ ਦਾ ਇਹ ਨਜ਼ਰੀਆ ਹੈ ਕਿ ਤੁਸੀਂ ਇਹ ਗੱਲ ਕਿਉਂ ਕੀਤੀ ਹੈ? ਕਿਆ ਤੁਸੀਂ ਕਦੇ ਮਰਜਮ ਨਵਾਜ਼ ਤੇ ਫਰਿਆਲ ਤਾਲਪੁਰ ਸਾਹਿਬਾਂ ਨੂੰ ਵੀ ਵੇਖ ਕੇ ਤੇ ਆਖਿਆ ਕਿ ਸਾਨੂੰ ਖੁਸ਼ੀ ਦਾ ਇਜ਼ਹਾਰ ਹੋਇਆ ਹੈ? ਉਹ ਖੁਸ਼ੀ ਦਾ ਇਜ਼ਹਾਰ ਫਰਿਆਲ ਤਾਲਪੁਰ ਤੇ ਮਰਜਮ ਔਰੰਗਜ਼ੇਬ ਨੂੰ ਕਿਉਂ ਕਰਨ? ਪਹਿਲੇ ਤਾਂ ਗੱਲ ਹੈ ਜੱਜਾਂ ਨੂੰ ਤੁਸੀਂ ਗਾਲਾਂ ਕੱਢੋ, ਤੇ ਕਿਉਂਕਿ ਇਮਰਾਨ ਖਾਨ ਸਾਹਿਬ ਨੂੰ ਜਿਸ ਰਾਤੀ 12 ਵਜੇ ਅਦਾਲਤਾਂ ਖੋਲ੍ਹ ਕੇ ਲਾਇਆ ਗਿਆ ਸੀ, ਤੇ ਉਸੇ ਇਮਰਾਨ ਖਾਨ ਸਾਹਿਬ ਨੇ ਇਹ ਕਿਹਾ ਸੀ ਜ਼ਰੂਰ ਕਿ ਮੈਨੂੰ ਦੁੱਖ ਹੋਇਆ ਕਿ ਤੁਸੀਂ ਰਾਤੀ ਬਾਅਦ ਅਦਾਲਤਾਂ ਖੋਲ੍ਹੀਆਂ ਨੇ, ਪਰ ਮੈਂ ਫੈਸਲਾ ਤੁਹਾਡਾ ਮੰਨਣਾ ਵਾ, ਮੈਂ ਇਹਦਾ ਇਹਤਰਾਮ ਕਰਨਾ। ਲੇਕਿਨ ਇਹ ਫੈਸਲਾ ਦੇਣਾ ਹੁੰਦਾ ਜੱਜਾਂ ਨੇ, ਅਦਾਲਤੇ ਪਹੁੰਚਦੇ ਪਿੱਛੂ ਨੇ ਪਹਿਲੇ ਹੀ ਹਲਾ ਲਾ 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 ਹਲਾ ਲਾ 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 ਇਹਨੂੰ ਜੱਜਾਂ ਨੂੰ ਅੱਗ ਲਾ ਦਿਓ, ਇਹ ਕਰ ਦਿਓ, ਉਹ ਕਰ ਦਿਓ, ਤੇ ਇਹ ਜਿਸ ਵੇ ਤੁਹਾਡਾ ਨੈਰੇਟਿਵ ਹੋਵੇ ਤਾਂ ਤੁਹਾਡੇ ਹੱਕ 'ਚ ਫੈਸਲੇ ਕਦੇ ਨਹੀਂ ਆਵੜਲੇ। ਹਮੇਸ਼ਾ ਤਹੰਬਲ ਦਾ ਮੁਜ਼ਾਹਰਾ ਕਰੋ ਤੇ ਤੁਹਾਨੂੰ ਕੋਈ ਵੀ ਕੰਮ ਹੋਵੇ ਤਾਂ ਤੁਹਾਡੇ ਹੱਥ 'ਚ। ਬਾਕੀ ਅੱਲਾ ਬਿਹਤਰ ਜਾਣਦਾ, ਬਾਕੀ ਪਾਕਿਸਤਾਨ ਦੇ ਵਾਸਤੇ ਦੁਆ ਹੀ ਕਰਨੀ ਚਾਹੀਦੀ ਕਿ ਅੱਲਾ ਇਹਨੂੰ ਬਿਹਤਰ ਤਰੀਕੇ ਦੇ ਨਾਲ ਰੋਜ਼ੇ ਕਿਆਮਤ ਤੱਕ ਕਾਮਯਾਬ ਰੱਖੇ, ਹਮੇਸ਼ਾ ਸ਼ਾਦਬਾਦ ਰੱਖੇ। ਅੱਲਾ ਹਾਫਿਜ਼।